ਭਾਰਤ 6 ਗੁਣਾ ਜ਼ਿਆਦਾ ਵੱਡਾ ਉਹਨਾਂ ਦੀ ਡਿਪਲੋਮੇਸੀ ਔਰ ਰਸ਼ੀਆ ਦੇ ਵੀ ਨੇੜੇ ਔਰ ਅਮਰੀਕਾ ਦੇ ਵੀ ਨੇੜੇ ਔਰ ਈਰਾਨ ਦੇ ਵੀ ਨੇੜੇ ਇਜ਼ਰਾਈਲ ਤਾਂ ਹੁਣ ਉਹ ਫਾਦਰਲੈਂਡ ਹੈ ਮੋਦੀ ਦਾ। ਸੋ ਜਿੱਥੇ ਉਹਨਾਂ ਦਾ ਰੋਲ ਪਲੇ ਕਰਨਾ ਬਣਦਾ ਸੀ ਉੱਥੇ ਤਾਂ ਜਿਹੜਾ ਉਹਨਾਂ ਨੇ ਜਿਹੜਾ ਜੀਬਾਂ ਸੀ ਲਈਆਂ, ਬੁੱਲ ਸੀ ਲਏ, ਨਤੀਜਾ ਖੇਡ ਤੋਂ ਹੀ ਬਾਹਰ। ਔਰ ਅੱਜ 1 ਬਿਲੀਅਨ 500 ਮਿਲੀਅਨ ਲੋਕਾਂ ਦਾ ਮੁਲਕ ਜਿਹੜਾ ਹੈ ਉਹ ਬਿਲਕੁਲ ਹੈਲਪਲੈਸ, ਕੋਈ ਪੁੱਛ-ਗਿੱਛ ਨਹੀਂ ਹੈ। ਜਿਹਨੂੰ ਕੋਈ ਕਹਿੰਦਾ ਕਿ ਬੇਰਾਂ ਵੱਟੇ ਵੀ ਕੋਈ ਨਹੀਂ ਪੁੱਛਦਾ। ਹੁਣ ਇਹ ਬਿਲਕੁਲ ਕਿਉਂਕਿ ਨਕੰਮੇ ਹੋ ਕੇ ਬੈਠੇ ਨੇ, ਫੋਕਸ ਸਾਰਾ ਪਾਕਿਸਤਾਨ ਵਾਲਾ, ਤਾਂ ਕੁਛ ਨਾ ਕੁਛ ਇਹਨਾਂ ਨੇ ਜਗਾੜੀ ਕਰਨੀ ਹੈ। ਔਰ ਇਹ ਜਗਾੜੀ ਇਹ ਪੋਸਟ ਆਪਰੇਸ਼ਨ ਸੰਦੂਰ ਇੰਡੀਆ ਸਟੈਪਸ ਅਪ ਨਿਊਕਲੀਅਰ ਥ੍ਰੈਟ ਐਨਾਲਿਸਿਸ ਆਫ ਪਾਕਿਸਤਾਨ ਐਂਡ ਚਾਈਨਾ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਦੇ ਫੌਜੀ ਮੁਖੀ ਜਨਰਲ ਉਪਿੰਦਰਾ ਦ੍ਵਿਵੇਦੀ ਨੇ ਰਨ ਸ਼ਬਦ ਵਿਚਾਰ ਗੋਸ਼ਟੀ ਵਿੱਚ ਬੋਲਦਿਆਂ ਕਿਹਾ ਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਸਾਡੇ ਐਨਾਲਿਸਟ ਪਾਕਿਸਤਾਨ ਤੇ ਚੀਨ ਵੱਲੋਂ ਨਿਊਕਲੀਅਰ ਹਮਲੇ ਦੇ ਖਤਰੇ ਸੰਬੰਧੀ ਗੰਭੀਰ ਚਿੰਤਾ ਕਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਮੈਂ ਅੱਜ ਇਹਨਾਂ ਦੇ ਫੌਜੀ ਚੀਫ ਉਪਿੰਦਰ ਦ੍ਵਿਵੇਦੀ ਦੀ ਸਟੇਟਮੈਂਟ ਦੇਖ ਰਿਹਾ ਸੀ, ਇਹਨਾਂ ਦਾ ਇੱਕ ਜਿਵੇਂ ਰਾਇਸੀਨਾ ਡਾਇਲੋਗ ਫੋਰਨ ਪਾਲਿਸੀ ਦੇ ਥੱਲੇ ਕਰਵਾਉਂਦੇ ਨੇ, ਹੁਣ ਇਹ ਇੰਡੀਅਨ ਆਰਮੀ ਨੇ ਰਣ ਸੰਵਾਦ, ਰਣ ਬੈਟਲ ਨੂੰ ਕਹਿੰਦੇ ਨੇ ਡਾਇਲੋਗ ਦੇ ਥੱਲੇ, ਤੇ ਉਸ ਦੇ ਵਿੱਚ ਕਿਹਨੇ ਕੀ ਜਬਲੀਆਂ ਮਾਰੀਆਂ ਉਹਦੀ ਗੱਲ ਕਰਨ ਤੋਂ ਪਹਿਲਾਂ ਮੈਨੂੰ ਇਹ ਜਦੋਂ ਮੈਂ ਖਬਰ ਵੀ ਦੇਖੀ ਤੇ ਮੈਂ ਕਿਹਾ ਕਿ ਵੀ ਉਹ ਡਾਕਟਰ ਰਣਜੀਤ ਸਿੰਘ ਇੱਕ ਬਹੁਤ ਖੂਬਸੂਰਤ ਅਖਾਣ ਇਸਤੇਮਾਲ ਕਰਦੇ ਹੁੰਦੇ ਨੇ ਜਿਹਦੇ 'ਚ ਕਿ ਵੀ ਹੋਰ ਦਿਨ ਚੰਗੀ ਤਿਉਹਾਰ ਦਿਨ ਮੰਦੀ, ਕਿ ਵੀ ਕੋਈ ਬੀਬੀ ਰਾਣੀ ਜਿਹੜੀ ਅਦਰਵਾਈਜ਼ ਅੱਗੇ ਪਿੱਛੇ ਬਹੁਤ ਚੰਗੀ ਭਲੀ ਫਰਕ ਕਰਦੀ ਤੁਰੀ ਫਿਰਦੀ ਹੋਏ, ਤੇ ਜਦੋਂ ਤਿਉਹਾਰ ਦਿਨ ਜਦੋਂ ਕੋਈ ਖਾਸ ਓਕੇਜ਼ਨ ਆਇਆ ਤੇ ਉਦੋਂ ਜਾਂ ਬਿਮਾਰ ਹੋ ਗਈ ਜਾਂ ਨਕੰਮੀ ਹੋ ਗਈ ਵੀ ਉਸ ਪਾਰਟ। ਹੁਣ ਜਿਹੜਾ ਰੋਲ ਇੰਡੀਆ ਦੇ ਪਲੇ ਕਰਨ ਵਾਲਾ ਸੀ ਜਿਹਦੇ ਥੱਲੇ, ਔਰ ਈਵਨ ਇਹਨਾਂ ਦੇ ਅਮਰੀਕਾ ਦਾ 1-2 ਐਕਸਪਰਟ ਵੀ ਮੈਂ ਇਹ ਸੁਣੇ ਕਹਿੰਦੇ ਆ ਕਿ ਜੀ ਜਿੰਨੀ ਮੋਦੀ ਦੀ ਪ੍ਰੋਕਸੀਮਿਟੀ ਸੀ ਟਰੰਪ ਦੇ ਨਾਲ, ਨੈਤਨਯਾਹੂ ਨੂੰ ਉੱਥੇ ਜਾ ਕੇ ਇਜ਼ਰਾਈਲ ਦੇ ਵਿੱਚ ਉਹਨੂੰ ਫਾਦਰਲੈਂਡ ਕਹਿ ਕੇ ਆਇਆ। ਈਰਾਨ ਦੇ ਨਾਲ ਵੀ ਚੰਗੇ ਸਾਂਝ, ਰਾਦਰ ਉਹਨਾਂ ਦੀ ਚਾਬਹਾਰ ਪੋਰਟ ਨੂੰ ਡਿਵੈਲਪ ਕਰਨ ਲਈ $125 ਮਿਲੀਅਨ ਅਜੇ ਪਿੱਛੇ ਜਿਹੇ ਰਿਲੀਜ਼ ਕੀਤੇ ਸੀ। ਬਹੁਤ ਸਾਰੇ ਮਾਮਲਿਆਂ 'ਚ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਈਰਾਨ ਪਾਕਿਸਤਾਨ ਨੂੰ ਜਿਹੜਾ ਉਹ ਬਾਈਪਾਸ ਕਰਕੇ ਟੂਵਰਡਸ ਇੰਡੀਆ ਜ਼ਿਆਦਾ ਝੁਕਦਾ ਸੀ, ਔਰ ਇੰਡੀਆ ਦਾ ਜਿਹੜਾ ਆਇਲ, ਕਰੂਡ ਆਇਲ ਵੀ ਉਹ ਈਰਾਨ ਤੋਂ ਜ਼ਿਆਦਾ ਲੈਂਦਾ ਰਿਹਾ। ਹਾਲਾਂ ਪਾਕਿਸਤਾਨ ਦਾ ਜਿਹੜਾ ਆਇਲ ਹੈ ਉਹ ਆਲਮੋਸਟ 85-90% ਉਹ ਸਾਊਦੀ ਅਰੇਬੀਆ ਤੋਂ ਲੈਂਦਾ। ਹਾਲਾਂ ਉਹ ਵੱਡੇ ਸ਼ਿਪ 'ਚੋਂ ਆਉਣਾ ਈਰਾਨ ਦੇ ਨਾਲ ਲੱਗਦਾ। ਸੋ ਮਤਲਬ ਇਹ ਹੈ ਵੀ ਪਾਕਿਸਤਾਨ ਦੀ ਈਰਾਨ ਦੇ ਨਾਲ ਉਸ ਲੈਵਲ ਦੀ, ਹਾਲਾਂ ਈਵਨ ਬਲੋਚ ਇਸ਼ੂ ਨੂੰ ਲੈ ਕੇ ਪਿਛਲੇ ਕੁਝ ਸਮਾਂ ਪਹਿਲਾਂ ਈਰਾਨ ਔਰ ਪਾਕਿਸਤਾਨ ਦਾ ਐਕਸਚੇਂਜ ਆਫ ਮਿਸਾਈਲਸ ਵੀ ਹੋਇਆ ਸੀ ਇੱਕ ਦੂਜੇ ਦੇ ਨਾਲ। ਸੋ ਭਾਰਤ ਦੇ ਕੋਲ, ਔਰ ਭਾਰਤ 6 ਗੁਣਾ ਜ਼ਿਆਦਾ ਵੱਡਾ, ਉਹਨਾਂ ਦੀ ਡਿਪਲੋਮੇਸੀ ਔਰ ਰਸ਼ੀਆ ਦੇ ਵੀ ਨੇੜੇ ਔਰ ਅਮਰੀਕਾ ਦੇ ਵੀ ਨੇੜੇ ਔਰ ਈਰਾਨ ਦੇ ਵੀ ਨੇੜੇ, ਇਜ਼ਰਾਈਲ ਤਾਂ ਹੁਣ ਉਹ ਫਾਦਰਲੈਂਡ ਹੈ ਮੋਦੀ ਦਾ। ਸੋ ਜਿੱਥੇ ਉਹਨਾਂ ਦਾ ਰੋਲ ਪਲੇ ਕਰਨਾ ਬਣਦਾ ਸੀ ਉੱਥੇ ਤਾਂ ਜਿਹੜਾ ਉਹਨਾਂ ਨੇ ਜਿਹੜਾ ਜੀਬਾਂ ਸੀ ਲਈਆਂ, ਬੁੱਲ ਸੀ ਲਏ, ਨਤੀਜਾ ਖੇਡ ਤੋਂ ਹੀ ਬਾਹਰ। ਔਰ ਅੱਜ 1 ਬਿਲੀਅਨ 500 ਮਿਲੀਅਨ ਲੋਕਾਂ ਦਾ ਮੁਲਕ ਜਿਹੜਾ ਹੈ ਉਹ ਬਿਲਕੁਲ ਹੈਲਪਲੈਸ, ਕੋਈ ਪੁੱਛ-ਗਿੱਛ ਨਹੀਂ ਹੈ। ਜਿਹਨੂੰ ਕੋਈ ਕਹਿੰਦਾ ਕਿ ਬੇਰਾਂ ਵੱਟੇ ਵੀ ਕੋਈ ਨਹੀਂ ਪੁੱਛਦਾ। ਲੇਕਿਨ ਹੁਣ ਜਦੋਂ ਤੁਸੀਂ ਆਪਣੇ ਲੋਕਾਂ ਨੂੰ ਇਹ ਦੱਸਣਾ ਹੈ ਕਿ ਜੀ ਅਸੀਂ ਕੁਛ ਤਾਂ ਕਰ ਰਹੇ ਹਾਂ, ਹੁਣ ਹਾਲ ਤਾਂ ਇਹਨਾਂ ਦਾ ਭਾਰਤ ਦਾ ਇਹ ਸਾਰੇ ਮੁੱਦੇ ਤੇ ਇਹੀ ਹੋ ਗਿਆ ਕਿ ਵੀ ਉਹ
ਜੰਗਲ ਦੇ ਜਾਨਵਰਾਂ ਨੇ ਇੱਕ ਵਾਰ ਆਪਸ ਦੇ ਵਿੱਚ ਬੈਠੇ, ਕਹਿੰਦੇ ਵੀ ਐਵੇਂ ਹੀ ਜਿਹੜਾ ਸ਼ੇਰ ਹੈ ਉਹਦੀਆਂ ਐਵੇਂ ਭੁਪਕਾਰ ਭੁਕੂਰ ਸੁਣ ਕੇ ਹੀ ਉਹ ਆਪਣਾ ਲੀਡਰ ਬਣਿਆ ਫਿਰਦਾ ਹੈ। ਵੀ ਅਸੀਂ ਜਿਹੜਾ ਆਪਣਾ ਕੋਈ ਜਾਨਵਰ ਬਣਾਈਏ, ਕੋਈ ਹੁਣ ਸ਼ੇਰ ਦਾ ਠੇਕਾ ਥੋੜੀ ਲਿਆ ਵੀ ਜੰਗਲ ਦਾ ਬਾਦਸ਼ਾਹ ਉਹਨੇ ਹੀ ਰਹਿਣਾ। ਬਿਲਕੁਲ। ਤੇ ਉਹਨਾਂ ਨੇ ਚੁਕਾ ਕੇ ਇੱਕ ਬਾਂਦਰ ਨੂੰ ਉਹਨਾਂ ਨੇ ਕਿਹਾ ਵੋਟਾਂ ਵਾਟਾਂ ਪਾਤੇ ਹੋਣੀਆਂ ਕਿ ਹਨੂਮਾਨ ਜੀ ਕੀ ਜੈ, ਬਾਂਦਰ ਜੀ ਕੀ ਜੈ, ਉਹਨੂੰ ਕਿਆ ਡਿਕਲੇਅਰ ਕਰਤਾ ਵੀ ਤੂੰ ਜੰਗਲ ਦਾ ਰਾਜਾ ਹੈ। ਉਹਨੂੰ ਵੀ ਲੱਗਾ ਕਿ ਵੀ ਹੁਣ ਸਾਰੇ ਇਹਨੇ ਇਕੱਠੇ ਹੋ ਕੇ ਆਏ ਨੇ, ਹੁਣ ਜਿਵੇਂ ਵਿਸ਼ਵ ਗੁਰੂ ਬਣਾਤਾ ਉਹਦਾ ਆਪ ਹੀ ਬਣੇ ਨੇ, ਤੇ ਦੂਜੇ ਵੀ ਕਿ ਜੀ ਦੇਖੋ ਇੰਨਾ ਸਾਡਾ ਸ਼ਸ਼ੀ ਥਰੂਰ ਦੇ ਨਾਲ ਡੈਲੀਗੇਸ਼ਨ ਗਿਆ, 60 ਮੁਲਕਾਂ 'ਚ ਗਿਆ, ਮੁਲਕਾਂ ਨੇ ਮੰਨ ਲਿਆ ਕਿ ਪਹਿਲਗਾਮ ਦੇ ਵਿੱਚ ਪਾਕਿਸਤਾਨ, ਹਾਲਾਂਕਿ ਇੱਕ ਵੀ ਨੇ ਸਿਵਾਏ ਇਜ਼ਰਾਈਲ ਦੇ ਕਿਸੇ ਨੇ ਵੀ ਨਹੀਂ ਸੀ ਮੰਨੇ, ਲੇਕਿਨ ਜਿਵੇਂ ਉਹ ਬਾਂਦਰ ਨੂੰ ਬਣਾਤਾ ਹੁਣ। ਔਰ ਹੋਇਆ ਇਹ ਵੀ ਅਗਲੇ ਦਿਨ ਜਿਹੜਾ ਇੱਕ ਜਾਨਵਰ ਦਾ ਜਿਹੜਾ ਉਹਨੂੰ ਸ਼ੇਰ ਲੈ ਗਿਆ ਚੁੱਕ ਕੇ ਆਪਣੀ, ਉਹ ਤਾਂ ਖੁਰਾਕ ਲਈ ਸ਼ਿਕਾਰ ਕਰਦਾ। ਅੱਛਾ। ਉਹਦੇ ਜਿਹੜਾ ਜਾਨਵਰ ਹੈ ਉਹ ਔਰ ਬਾਕੀ ਇਕੱਠੇ ਹੋ ਕੇ ਆਏ ਬਾਂਦਰ ਦੇ ਕੋਲ ਕਿ ਰਾਜਾ ਜੀ ਫਿਰ ਸ਼ੇਰ ਨੇ ਜਿਹੜਾ ਇਹ ਕੀਤਾ, ਹੁਣ ਕੁਛ ਕਰੋ। ਤੇ ਬਾਂਦਰ ਇਧਰੋਂ ਟਪੂਸੀ ਮਾਰ ਕੇ ਦੂਜੇ ਦਰਖਤ ਤੇ ਚੜ ਜਾਏ, ਉੱਥੋਂ ਆਏ ਉਧਰ, ਸਵੇਰ ਤੋਂ ਸ਼ਾਮ ਹੋ ਗਈ। ਉਹ ਕਹਿੰਦਾ ਭਾਈ ਤੂੰ ਕੀਤਾ ਕੁਛ ਨਹੀਂ। ਕਹਿੰਦਾ ਵੀ ਮੈਂ ਦੌੜ ਧੂਪ ਤਾਂ ਕਰ ਰਿਹਾ ਨਾ, ਹੁਣ ਮੈਂ ਦੌੜ ਧੂਪ ਹੀ ਕਰ ਸਕਦਾ, ਹੋਰ ਮੈਂ ਕੀ ਕਰ ਸਕਦਾ। ਸੋ ਮੈਨੂੰ ਇਹ ਲੱਗਦਾ ਕਿ ਵੀ ਹੁਣ ਇਹ ਬਿਲਕੁਲ ਕਿਉਂਕਿ ਨਿਕੰਮੇ ਹੋ ਕੇ ਬੈਠੇ ਨੇ, ਫੋਕਸ ਸਾਰਾ ਪਾਕਿਸਤਾਨ ਵਾਲਾ, ਤੇ ਕੁਛ ਨਾ ਕੁਛ ਇਹਨਾਂ ਨੇ ਜਗਾੜੀ ਕਰਨੀ ਹੈ। ਔਰ ਇਹ ਜਗਾੜੀ ਇਹ ਵੀ ਹੁਣ ਇਹਨਾਂ ਦੀ ਮੇਨ ਨਿਊਜ਼ ਏਜੰਸੀ ANI ਦੀ ਖਬਰ ਹੈ, post operation Sindoor, India steps up nuclear threat analysis of Pakistan and China। ਕਿ ਵੀ ਆਪਰੇਸ਼ਨ ਸੰਦੂਰ ਤੋਂ ਬਾਅਦ ਔਰ ਇਹ ਜਿਹੜਾ ਰਣ ਸੰਵਾਦ ਹੋ ਰਿਹਾ ਉਹਦੇ 'ਚ ਮਿਸਟਰ ਉਪਿੰਦਰ ਦਵਿਵੇਦੀ, ਜਿਹੜਾ ਸ਼ਕਲੋਂ ਹਲਵਾਈ ਲੱਗਦਾ, ਫੌਜੀ ਜਨਰਲ ਲੱਗਦਾ ਵੀ ਨਹੀਂ ਹੈ, ਉਹ ਉਹਦੇ 'ਚ ਕਹਿ ਰਿਹਾ ਕਿ ਵੀ ਦੇਖੋ ਅਸੀਂ ਇਨ ਦਾ ਪਾਸਟ ਈਅਰਸ, ਇਹ ਹੁਣ ਉਹਨਾਂ ਦੀ ਕੋਟ ਹੈ, ਇਨ ਦਾ ਪਾਸਟ ਈਅਰਸ ਵੀ ਹੈਵ ਬੀਨ ਡਿਸਕਸਿੰਗ ਨਿਊਕਲੀਅਰ ਥ੍ਰੈਟਸ at war games. Nuclear is a reality along both our borders. It is mandatory to be discussed. Every day we are looking at different and defensive plans. Every day we are looking at offensive and defensive plans and what action may be needed for protection of forces. ਉਹ ਇਹ ਕਹਿੰਦਾ ਹੈ ਕਿ ਵੀ ਜਨਰਲ ਉਪਿੰਦਰ ਦਵਿਵੇਦੀ ਕਿ ਪਿਛਲੇ ਸਾਲ ਜਦੋਂ ਅਸੀਂ ਇਹ ਦੇਖਿਆ ਔਰ ਉਹਦੇ ਤੋਂ ਜਿਹੜਾ ਆਪਰੇਸ਼ਨ ਸੰਦੂਰ, ਪੋਸਟ ਆਪਰੇਸ਼ਨ ਸੰਦੂਰ, ਉਹਦੇ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਵੀ ਚੀਨ ਔਰ ਪਾਕਿਸਤਾਨ ਸਾਡੇ ਜਿਹਨਾਂ ਨਾਲ ਬਾਰਡਰ ਲੱਗਦਾ ਹੈ, ਦੋਨੋਂ ਪਾਸੇ ਨਿਊਕਲੀਅਰ ਪਾਵਰਸ ਨੇ, ਔਰ ਅਸੀਂ ਹੁਣ ਜਿਹੜੀਆਂ ਵਾਰ ਗੇਮਸ ਦੇ ਵਿੱਚ ਡਿਸਕਸ ਕਰਦੇ ਹਾਂ ਕਿ ਵੀ ਨਿਊਕਲੀਅਰ ਹਥਿਆਰ ਵਰਤੇ ਜਾਣੇ ਇੱਕ ਰਿਐਲਿਟੀ ਹੈ। ਇਸ ਲਈ ਉਸ ਮਾਮਲੇ ਦੇ ਵਿੱਚ ਸਾਡੀ ਸਟ੍ਰੈਟਜੀ ਕੀ ਹੋਏਗੀ। ਐਵਰੀ ਡੇ ਵੀ ਆਰ ਲੁਕਿੰਗ ਐਟ ਦਾ ਆਫੈਂਸ। ਹੁਣ ਦੇਖਣ ਵਾਲੀ ਗੱਲ ਇਹ ਹੈ, ਇਹ ਠੀਕ ਹੈ ਕਿ ਵੀ ਹੁਣ ਜੇ ਇਹ ਧਮਕੀ ਦਿੱਤੀ ਰਾਜਨਾਥ ਸਿੰਘ ਨੇ ਕਿ ਜੀ ਜੇ ਪਾਕਿਸਤਾਨ ਨੇ ਦੁਬਾਰਾ ਕੁਛ ਕੀਤਾ ਤੇ ਅਸੀਂ ਫਿਰ ਇਹ ਕਰ ਦਿਆਂਗੇ, ਅਸੀਂ ਉਹਦੇ ਟੁਕੜੇ ਕਰ ਦਿਆਂਗੇ, ਤੇ ਉਹਨਾਂ ਦੇ ਡਿਫੈਂਸ ਮਿਨਿਸਟਰ ਨੇ ਇੱਕੋ ਹੀ ਕਿਹਾ, ਉਹਨਾਂ ਨੇ ਕਿਹਾ ਕਿ ਬਈ ਇਹ ਦੇਖ ਲਓ ਵੀ ਅਸੀਂ ਕਲਕੱਤੇ ਤੱਕ ਫਿਰ ਸਭ ਕੁਝ ਸਾਫ਼ ਕਰ ਦਿਆਂਗੇ। ਫਿਰ ਰਾਜਨਾਥ ਸਿੰਘ ਕਹਿੰਦਾ ਕਿ ਵੀ ਇਹ ਗੈਰ ਜ਼ਿੰਮੇਵਾਰ ਤੇ ਦੂਜਾ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹਨਾਂ ਨੂੰ ਜਿਹੜਾ ਇਹਨਾਂ ਨੇ ਮੋਨੀਟਰ ਕੀ ਕਰਨਾ ਜਾਂ ਕਹਿਣਾ ਕੀ ਹੈ ਗੱਲ ਉਹੀ ਹੈ ਕਿ ਵੀ ਹੁਣ ਇਹਨਾਂ ਦੇ ਪੱਲੇ ਕੁਛ ਨਹੀਂ ਹੈ। ਤੇ ਉਹ ਕੀ ਹੈ ਦੂਸਰਾ ਇੱਕ ਅਖਾਣ ਕਿ ਵੇਲੀ ਜੱਟੀ ਰੂਹ ਵੇਲੇ, ਵੀ ਹੋਰ ਜਦੋਂ ਕੋਈ ਕੰਮ ਨਾ ਹੋਏ ਤਾਂ ਫਿਰ ਤੁਸੀਂ ਉਹੀ ਮੂੰਹ ਚੋਂ ਜਿਹੜਾ ਉਹ ਕੱਢੀ ਜਾਓ ਗਰਮ ਹਵਾ, ਹੌਟ ਏਅਰ, ਕਿ ਜੀ ਅਸੀਂ ਪਾਕਿਸਤਾਨ ਔਰ ਚਾਈਨਾ ਦੇ ਨਿਊਕਲੀਅਰ ਜਿਹੜੇ ਅਟੈਕ ਹੈ ਉਹਨੂੰ ਅਸੀਂ ਕਿਵੇਂ ਡਿਫੈਂਡ ਕਰਨਾ ਹੈ, ਉਹਦੀ ਸਟ੍ਰੈਟਜੀ ਅਸੀਂ ਰੋਜ਼ ਡਿਸਕਸ ਕਰਦੇ ਹਾਂ, ਉਹਦੇ ਥੱਲੇ ਅਸੀਂ ਬਿਲਕੁਲ ਪ੍ਰਪੇਅਰ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਤਾਂ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।